ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 19 ਅਗਸਤ 2025 4 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਵਾਸ਼ਿੰਗਟਨ ਡੀਸੀ ਮੈਰੀਲੈਂਡ ਦੀਆਂ ਸਿੱਖ ਸੰਗਤਾਂ ਵੱਲੋਂ। ਸੋ ਉਹਨਾਂ ਨੇ ਇਹ ਜਿਹੜੀ ਸਪਾਂਸਰਸ਼ਿਪ ਭੇਜੀ ਹੈ ਖਾਲਸਾ ਰੈਫਰੈਂਡਮ ਦੀ ਸਫਲਤਾ ਲਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੋਰਾਂਟੋ 'ਚ ਟੀਵੀ 84 ਵੱਲੋਂ ਇੱਕ ਸਫਲ ਵਿਚਾਰ ਗੋਸ਼ਟੀ ਹੋਈ ਹੈ ਜਿਸ ਵਿੱਚ ਸਿੱਖ ਕੌਮ ਅਤੇ ਭਾਰਤ ਦੇ ਸੰਬੰਧਾਂ ਦਾ ਜਿਹੜਾ ਪਾਸਟ ਪ੍ਰੈਜ਼ੈਂਟ ਅਤੇ ਫਿਊਚਰ ਡਿਸਕਸ ਕੀਤਾ ਗਿਆ ਔਰ ਇਸ ਮੌਕੇ ਟੀਵੀ 84 ਦੀਆਂ ਜਿਹੜੀਆਂ 2 ਐਪਸ ਅਤੇ ਨਵਾਂ ਵੈਬਸਾਈਟ ਵੀ ਲਾਂਚ ਕੀਤਾ ਗਿਆ। ਸੋ ਟੋਰਾਂਟੋ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਨੁਮਾਇੰਦਾ ਜਥੇਬੰਦੀਆਂ ਵੱਲੋਂ ਭਰਪੂਰ ਜਿਹੜੀ ਸ਼ਮੂਲੀਅਤ ਵੀ ਉਹ ਕੀਤੀ ਗਈ ਹੈ। ਸੋ ਇਸ ਸਭ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਤੁਹਾਡੀ ਇੰਨੀ ਲੰਮੀ ਗੈਰ ਹਾਜ਼ਰੀ ਵਿੱਚ ਸਾਡੇ ਜਿਹੜੇ ਵਿਊਅਰ ਨੇ ਬੜੇ ਉਦਾਸ ਜਿਹੇ ਹੋਏ ਪਏ ਨੇ। ਜਰਾ ਦੱਸੋ ਐਕਚੁਅਲੀ ਸਾਡੇ ਟੀਵੀ 84 ਦੇ ਮਾਧਿਅਮ ਰਾਹੀਂ ਜਿਹੜੇ ਸਾਡੇ ਵਿਊਅਰਸ ਨੇ ਜਿਹੜੀਆਂ ਐਡਸ ਚੱਲ ਰਹੀਆਂ ਉਹਦੇ ਥਰੂ ਦੇਖ ਲਿਆ ਕਿ ਤੁਸੀਂ ਕਿਹੜੇ ਵਿਚਾਰ ਚਰਚਾ ਕੀਤੀਆਂ ਕਿੱਥੇ ਕਿੱਥੇ ਗਏ ਹੋ। ਸੋ ਉਹ ਸਭ ਉਹਨਾਂ ਨੇ ਦੇਖਿਆ ਪ੍ਰੋਗਰਾਮ ਬਟ ਫਿਰ ਵੀ ਉਹਨਾਂ ਦੀ ਤਸੱਲੀ ਲਈ ਜਰਾ ਉਹਨਾਂ ਨੂੰ ਹੌਸਲਾ ਅਫਜ਼ਾਈ ਦੇ ਦਿਓ। ਅਸੀਂ ਵੀ ਆਪਣੇ ਵਿਊਅਰਸ ਤੋਂ ਵਿਛੜ ਕੇ ਉਦਾਸ ਹੁੰਦੇ ਹਾਂ। ਹਾਂਜੀ ਪਰ ਇਹ ਵੀ ਹੁੰਦਾ ਹੈ ਵੀ ਮੀਟ ਟੂ ਡਿਪਾਰਟ। ਕਈ ਵਾਰ ਜਦੋਂ ਇੱਕ ਥਾਂ ਤੋਂ ਵਿਛੋੜਾ ਪੈਂਦਾ ਹੈ ਤੇ ਕਿਤੇ ਮਿਲਣੀ ਹੋ ਰਹੀ ਹੁੰਦੀ ਹੈ। ਕਿ ਇਹ ਮੈਨੂੰ ਟਾਈਟਲ ਇਸ ਲਈ ਯਾਦ ਹੈ ਕਿ ਹਾਈ ਸਕੂਲ ਦੇ ਜ਼ਮਾਨੇ 'ਚ ਜਦੋਂ ਫਾਈਨਲ ਸਾਰੇ ਸਕੂਲ ਦੇ ਸਟੂਡੈਂਟਸ ਦੀ ਪਿਕਚਰ ਹੁੰਦੀ ਸੀ ਤਾਂ ਉਸ ਦੇ ਉੱਤੇ ਫੋਟੋਗ੍ਰਾਫਰਸ ਨੇ ਬੜਾ ਖੂਬਸੂਰਤ ਕੈਲੀਗ੍ਰਾਫਿਕ ਅੰਦਾਜ਼ ਲਿਖਿਆ ਹੁੰਦਾ ਸੀ ਵੀ ਮੀਟ ਟੂ ਡਿਪਾਰਟ ਕਿ ਅਸੀਂ ਮਿਲਦੇ ਹਾਂ ਵਿਛੜਨ ਲਈ ਪਰ ਜਦੋਂ ਅਸੀਂ ਵਿਛੜਦੇ ਹਾਂ ਉਦੋਂ ਕਿਤੇ ਹੋਰ ਮਿਲਦੇ ਹੁੰਦੇ ਆ। ਔਰ ਇਹਨੂੰ ਜੇ ਵੱਡੀ ਖੇਡ ਅਕਾਲ ਪੁਰਖ ਦੀ ਦੇਖੀਏ ਤਾਂ ਗੁਰੂ ਸਾਹਿਬ ਨੇ ਫਰਮਾਇਆ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਲੇਖਿਆ ਆਵੇ ਭਾਗ। ਸੋ ਅਸੀਂ ਘਰ ਨਹੀਂ ਬੈਠੇ ਆਰਾਮ ਨਹੀਂ ਕੀਤਾ ਕੋਈ ਡਲਹੌਜ਼ੀ ਸ਼ਿਮਲਾ ਐਬਟਾਬਾਦ ਮਰੀ ਦੀਆਂ ਪਹਾੜੀਆਂ ਤੇ ਨਹੀਂ ਗਏ ਅਜੇ ਤਾਂ ਕੋਈ ਗ੍ਰੈਂਡ ਕੈਨੀਅਨ ਤੱਕ ਵੀ ਨਹੀਂ ਪਹੁੰਚੇ ਕਿਸੇ ਪਾਸੇ। ਸਗੋਂ ਜਦੋਂ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟ੍ਰਿਪ ਕੀਤਾ ਤੇ ਸਾਨੂੰ ਇੱਕ ਦੋ ਸਾਡੇ ਜਿਹੜੇ ਕਾਫੀ ਇੰਟੀਮੇਟ ਨੇ ਵੀਰ ਉਹ ਕਹਿਣ ਲੱਗੇ ਉੱਥੇ ਫਲਾਣੀ ਥਾਂ ਗਏ ਮੈਂ ਕਿਹਾ ਜੀ ਸਾਡਾ ਸਫ਼ਰ ਏਅਰਪੋਰਟ ਤੋਂ ਗੁਰਦੁਆਰਾ ਸਾਹਿਬ ਤੇ ਫਿਰ ਜਿਸ ਪਿਆਰੇ ਨੇ ਸਾਡੀ ਸਾਂਭ ਸੰਭਾਲ ਕਰਦੀਆਂ ਉਹਦੇ ਤੱਕ ਹੀ ਹੁੰਦੀ ਹੈ। ਮੈਂ ਕਿਹਾ ਉਹ ਕੋਈ ਖਿੱਚ ਧੂ ਕੇ ਬਦੋ ਬਦੀ ਵਿੱਚੋਂ 2 ਘੰਟੇ ਕੱਢ ਕੇ ਲੈ ਜਾਏ ਅਦਰਵਾਈਜ਼ ਮੈਂ ਕਿਹਾ 40 ਸਾਲ ਤੋਂ ਇਹੀ ਕੁਛ ਹੈ। ਔਰ ਇਸ ਤੇ ਸਾਨੂੰ ਖੁਸ਼ੀ ਵੀ ਹੈ ਮਾਣ ਵੀ ਹੈ ਕਿਉਂਕਿ ਮੈਂ ਸਮਝਦਾ ਵੀ ਸਾਡੀ ਜ਼ਿੰਦਗੀ ਦਾ ਹਰ ਪਲ ਪੰਥ ਦੀ ਅਮਾਨਤ ਹੈ। ਬਿਲਕੁਲ। ਔਰ ਜਿਨ੍ਹਾਂ ਉਹ ਹਾਲਾਤਾਂ ਦੇ ਵਿੱਚ ਅਸੀਂ ਮੁਲਕ ਛੱਡਿਆ ਕੁਛ ਕਰਨ ਦੀ ਕਾਮਨਾ ਲੈ ਕੇ ਤੇ ਇਹੀ ਦਾਸਤਾਨ ਇਹੀ ਕਹਾਣੀ ਕਿ ਅਸੀਂ ਆਪਣੇ ਵਤਨ ਦੀ ਸੁਣਾਉਣੀ ਹੈ
ਸਤਿਗੁਰੂ ਦੀ ਰਹਿਮਤ ਨਾਲ ਇਹਨਾਂ ਸਾਰੇ ਵਰਿਆਂ ਦੇ ਵਿੱਚ ਇੰਨਾ ਕੁਛ ਬਦਲਿਆ ਹੈ, ਇੰਨਾ ਕੁਛ ਚੇਂਜ ਹੋਇਆ। ਇਕੱਲਾ ਇੰਡੀਆ ਵਰਸਸ ਸਿੱਖ ਨੇਸ਼ਨ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਹੀ ਨਹੀਂ, ਓਵਰਆਲ ਕੁੱਲ ਮਿਲਾ ਕੇ ਦੁਨੀਆ ਵੀ ਕਿਤੇੋਂ ਕਿਤੇ ਪਹੁੰਚ ਗਈ। ਔਰ ਭਾਰਤ ਵੀ ਜਿਹੜਾ, ਜੇ ਅਸੀਂ ਜੂਨ 84 ਤੋਂ ਬਾਅਦ 41 ਵਰਿਆਂ 'ਚ ਉਹਨਾਂ ਦਾ ਹਾਲ ਦੇਖੀਏ, ਇਹ ਠੀਕ ਹੈ ਵੀ ਇੱਕ ਪਾਸੇ ਉਹ ਇਹ ਜ਼ਰੂਰ ਦਾਅਵਾ ਕਰ ਸਕਦੇ ਨੇ ਕਿ ਉਹਨਾਂ ਨੇ 1 ਬਿਲੀਅਨ 400 ਮਿਲੀਅਨ ਨਿਆਣੇ ਜੰਮ ਲਏ ਨੇ, ਇੰਨੀ ਆਬਾਦੀ ਹੈ, ਅਸੀਂ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਸ ਦੇ ਲਈ ਤਾਂ ਫਿਰ ਉਹਨਾਂ ਦੇ ਨਾਲ ਕੰਪੀਟ ਕਰਨ ਲਈ ਰੈਟਸ ਵੀ ਹੋਣਗੇ, ਚੂਹੇ ਵੀ ਕੰਪੀਟ ਕਰ ਸਕਦੇ ਨੇ ਵੀ ਉਹ ਕਿੰਨੇ ਟਾਈਮ ਮਲਟੀਪਲਾਈ ਹੋਏ, ਖਰਗੋਸ਼ ਵੀ ਹੋਣਗੇ, ਰੈਬਿਟਸ ਵੀ ਹੋਣਗੇ, ਹੋਰ ਵੀ ਜਿਹੜੀ ਸੂਰਨੀਆਂ ਵੀ ਹੋਣਗੀਆਂ, ਹੈ ਨਾ। ਸੋ ਉਹ ਇੱਕ ਵੱਖਰੀ ਕਹਾਣੀ, ਔਰ ਉਸ ਵੱਲ ਵੀ ਅਸੀਂ ਆਵਾਂਗੇ। ਪਰ ਸਭ ਤੋਂ ਪਹਿਲਾਂ ਜਿੱਥੇ ਅਸੀਂ ਲਾਸਟ ਪ੍ਰੋਗਰਾਮ ਅਸੀਂ ਬੁੱਧਵਾਰ ਕੀਤਾ, ਜਿਹੜਾ ਪਾਕਿਸਤਾਨ ਡੇ ਨਾਲ ਸੰਬੰਧਿਤ ਵੀ ਸਾਡਾ ਮੈਸੇਜ ਸੀ। 15 ਅਗਸਤ ਦਾ ਪ੍ਰੋਗਰਾਮ ਤਾਂ ਕਿਉਂਕਿ ਹੈ ਹੀ ਰੱਖਿਆ ਹੋਇਆ ਸੀ, ਜਿਹੜਾ ਬਰੈਂਪਟਨ ਦਾ ਗੋਰ ਮੀਡੋ ਕਮਿਊਨਿਟੀ ਹਾਲ ਹੈ, ਇੰਡੀਆ ਵਰਸਸ ਸਿੱਖ ਨੇਸ਼ਨ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ, ਉਸ ਦੀ ਗੱਲ ਵੀ ਅਸੀਂ ਕਰਦੇ ਹਾਂ। ਪਰ ਇਸ ਦੇ ਨਾਲ ਨਾਲ ਇਹਨਾਂ ਸਾਰੇ ਪੀਰੀਅਡਸ ਦੇ ਵਿੱਚ ਜਿਹੜੀਆਂ 2 ਅਹਿਮ ਡਿਵੈਲਪਮੈਂਟਸ ਹੋਈਆਂ, ਇਹ ਜ਼ਾਹਰ ਹੈ TV 84 ਆਲਮੋਸਟ 13 ਵਰਿਆਂ ਬਾਅਦ ਅਸੀਂ ਟੈਕਨੋਲੋਜੀ ਦੇ ਪਿੜ ਦੇ ਵਿੱਚ ਇੱਕ ਸਟੈਪ ਅੱਗੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਵੀ ਕਮਜ਼ੋਰੀਆਂ ਨੇ, ਲੇਕਿਨ ਅਸੀਂ, ਸਾਡੀ ਡੈਡੀਕੇਟਿਡ ਟੀਮ ਨੇ ਇਸ ਪਾਸੇ ਜਿਹੜੀ ਹੈ ਉਹ ਕਦਮ ਵਧਾਉਣ ਦੀ ਜਿਹੜੀ ਹੈ ਉਹ ਮਿਹਨਤ ਉਸ ਦੇ ਲਈ ਜ਼ਰੂਰ ਕੀਤੀ ਹੈ। ਔਰ ਦੂਸਰੇ ਪਾਸੇ 17 ਅਗਸਤ ਨੂੰ ਐਤਵਾਰ ਜਿਹੜਾ ਮੇਨ ਖਾਲਿਸਤਾਨ ਰੈਫਰੈਂਡਮ ਵਾਸ਼ਿੰਗਟਨ DC ਦੇ ਵਿੱਚ, ਜਿਸ ਦੇ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਸੀ ਸਾਰੇ ਪਾਸਿਓਂ, ਔਰ ਉਸ ਦੇ ਜਿਹੜਾ ਸਫਲਤਾ ਦੇ ਲਈ ਅਰਦਾਸਾਂ ਵੀ ਸਨ, ਐਫਰਟ ਵੀ ਸੀ, ਔਰ ਉਹ ਵੀ ਸਫਲਤਾ ਦੇ ਨਾਲ ਨੇਪਰੇ ਚੜ੍ਹਿਆ। ਔਰ ਸਾਡੇ ਲਈ ਭਾਵੇਂ ਇੱਕ ਭੱਜ ਦੌੜ ਹੀ ਹੁੰਦੀ ਹੈ, ਲੇਕਿਨ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਸਾਡੀ ਪ੍ਰੈਜ਼ੈਂਸ ਹੋਏ, ਔਰ ਅਸੀਂ ਉਸ ਦਾ ਜ਼ਿਕਰ ਵੀ ਕਰਾਂਗੇ। ਔਰ ਇਸ ਦੇ ਨਾਲ ਨਾਲ ਜਿਹੜਾ ਖਾਸ ਤੌਰ 'ਤੇ ਮੈਂ ਸਮਝਦਾ ਵੀ ਜਿਨ੍ਹਾਂ ਨੇ ਮਾਈਕ ਦੇ ਉੱਤੇ ਆ ਕੇ ਆਪਣਾ ਕੁਝ ਕਹਿਣਾ ਹੁੰਦਾ ਉਹ ਕਹਿ ਜਾਂਦੇ ਨੇ, ਜਿਹੜੇ ਐਫਰਟ ਕਰਕੇ ਦੂਰ ਦਰਾਡਿਓਂ ਆਏ, ਖਾਸ ਤੌਰ 'ਤੇ ਰੈਫਰੈਂਡਮ ਦੇ ਨੁਕਤਾ ਨਿਗਾਹ ਤੋਂ, ਉਹਨਾਂ ਦੇ ਕਿਆ ਕਹਿਣੇ, ਕਿੰਨੇ ਖਰਚ ਕਰਕੇ, ਕਿਸ ਡੈਡੀਕੇਸ਼ਨ ਨਾਲ। ਪਰ ਇਸ ਸਭ ਦੇ ਵਿੱਚ ਜਿਹੜਾ ਖਾਸ ਤੌਰ 'ਤੇ, ਕਿਉਂਕਿ ਵੈਸੇ ਵੀ ਬੀਬੀਆਂ ਨੂੰ ਆਪਣੇ ਪੇਕਿਆਂ ਦੀ ਸਿਫਤ ਚੰਗੀ ਲੱਗਦੀ ਹੈ, ਮੇਰੇ ਪੇਕੇ ਤਾਂ ਜਿਹੜੇ ਨੇ ਪੋਲੀਟੀਕਲੀ ਸਪੀਕਿੰਗ ਉਹ ਵਾਸ਼ਿੰਗਟਨ DC ਹੈ, ਔਰ ਇਹ ਸਾਡੇ ਲਈ ਇੱਕ ਟਰਾਇਲ ਟਾਈਮ ਵੀ ਸੀ ਕਿ ਜਿੱਥੇ ਇੰਨੀ ਸੰਗਤ ਦਾ ਆਉਣਾ ਜਾਂ ਉਹਨਾਂ ਦਾ ਜਿਹੜਾ ਕਿਸ ਕਿਸਮ ਦੇ ਪ੍ਰਬੰਧ ਹੋਣੇ ਨੇ, ਔਰ ਦੂਸਰਾ ਉੱਥੇ ਇਸ ਗੱਲ ਦੀ ਵੀ ਫਿਕਰ ਸੀ, ਕਿਉਂਕਿ ਮੋਸਟਲੀ ਮੈਂ ਇਹ ਦੇਖਦਾ ਵੀ ਹਾਂ, ਕਹਿੰਦਾ ਵੀ ਹਾਂ ਕਿ ਵੀ ਜਿਹੜੇ ਰਾਜਧਾਨੀਆਂ 'ਚ ਰਹਿੰਦੇ ਲੋਕ ਹੁੰਦੇ ਨੇ ਉਹ ਐਂਟੀ ਐਸਟੈਬਲਿਸ਼ਮੈਂਟ ਨਹੀਂ ਹੁੰਦੇ, ਉਹ ਬਹੁਤ ਵਾਰ ਮਿਲ ਕੇ ਚੱਲਣਾ ਚਾਹੁੰਦੇ ਨੇ, ਉੱਥੋਂ ਕੱਢਣਾ ਵੀ ਬਹੁਤ ਔਖਾ ਹੁੰਦਾ ਬਾਹਰ। ਇਹ ਮੈਂ ਕਿਉਂਕਿ ਖੁਦ 1995 ਤੋਂ ਲਗਾਤਾਰਤਾ ਨਾਲ ਵਾਸ਼ਿੰਗਟਨ DC ਸਾਡਾ 18 ਸਾਲ ਬੇਸ ਰਿਹਾ ਆਫਿਸ ਨੈਸ਼ਨਲ ਪ੍ਰੈਸ ਬਿਲਡਿੰਗ 'ਚ, ਹੁਣ ਵੀ ਹੈ। ਅਤੇ ਇਹ ਅਸੀਂ ਲੋਕਲ, ਬੇਸ਼ੱਕ ਤੁਸੀਂ ਕੋਈ ਪ੍ਰੋਟੈਸਟ ਰੱਖ ਲਓ ਜਾਂ ਹੁਣ ਈਵਨ ਕੈਪੀਟਲ ਹਿੱਲ ਦੇ ਉੱਤੇ ਮਾਰਚ ਹੁੰਦਾ, ਅੱਗੇ ਨਾਲੋਂ ਬੈਟਰ ਹੋ ਰਿਹਾ, ਲੇਕਿਨ ਇੱਕ ਫੀਅਰ ਜਿਹਾ ਪਸਰਿਆ ਰਹਿੰਦਾ ਰਾਜਧਾਨੀ ਵਾਲੇ ਲੋਕਾਂ 'ਚ। ਔਰ ਉਹ ਸਾਰੇ ਜਿਹੜੇ ਨੇ ਉਹਨਾਂ ਦਾ ਕਿਹੋ ਜਿਹਾ ਇਸ ਮੁੱਦੇ ਦੇ ਉੱਤੇ, ਜਦੋਂ ਕਿ ਇਹ ਨਿੱਧਰੇ ਖਾਲਿਸਤਾਨ ਦੀ ਗੱਲ ਸੀ, ਕਿਵੇਂ ਹੋਵੇਗਾ। ਸੋ ਮੈਂ ਮਹਿਸੂਸ ਕਰਦਾ, ਫਖਰ ਮਹਿਸੂਸ ਹੁੰਦਾ ਇੱਕ ਆਪਣੀ ਸੰਗਤ ਦੇ ਉੱਤੇ ਵੀ, ਵਰਜੀਨੀਆ, ਮੈਰੀਲੈਂਡ, DC ਦੀ, ਔਰ ਨਾਲ ਦੀ ਨਾਲ ਕੁੱਲ ਮਿਲਾ ਕੇ ਖਾਸ ਤੌਰ 'ਤੇ ਸਾਡੀਆਂ ਬੀਬੀਆਂ ਭੈਣਾਂ ਨੇ, ਜਿਵੇਂ ਉਹਨਾਂ ਦੇ ਸੇਵਾ ਦੇ ਕੁੰਭ ਵਿੱਚ ਕਈ ਸਾਰੀ ਰਾਤ ਨਾ ਜੇ ਹਜ਼ਾਰਾਂ ਲੋਕ ਡਿਸੈਂਡ ਕਰ ਰਹੇ ਨੇ, ਉਹਨਾਂ ਦੇ ਲੰਗਰ ਦਾ ਪ੍ਰਬੰਧ ਇੱਕ ਥਾਂ ਤੋਂ, ਗੁਰਦੁਆਰਾ ਸਿੰਘ ਸਭਾ ਸੈਂਟਰਲ ਹੱਬ ਸੀ, ਉੱਥੋਂ ਜਿਹੜਾ ਉਹ ਯੰਗ ਬ੍ਰਿਗੇਡ ਨੌਜਵਾਨਾਂ ਦੀ, ਜਿਨ੍ਹਾਂ ਨੇ ਪੂਰਾ ਉਹਨਾਂ ਨੂੰ ਮੋਬਿਲਾਈਜ਼ ਕਰਕੇ ਪਹੁੰਚਾਇਆ। ਰੱਬ ਨੇ ਵੀ ਪੂਰੀ ਪ੍ਰੀਖਿਆ ਰੱਖੀ ਸੀ, 94 ਡਿਗਰੀ ਟੈਂਪਰੇਚਰ, ਬਿਲਕੁਲ ਹੌਟ ਸਨ, ਐਂ ਲੱਗੇ ਵੀ ਜਿਵੇਂ ਸਿਰ ਦੇ ਉੱਤੇ ਆ ਕੇ ਜਿਵੇਂ ਕੋਈ ਆਲੂ ਉਬਲ ਰਿਹਾ ਹੁੰਦਾ ਨੇ, ਉਬਾਲਣੇ ਹੁੰਦੇ ਨੇ ਕੁਦਰਤ ਨੇ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਤੱਕ ਰਾਤ ਹੋਈ, ਬੇਸ਼ੱਕ ਬਹੁਤ ਸਾਰੇ ਸੇਵਾਦਾਰ ਜਿਨ੍ਹਾਂ ਦਾ ਐਫਰਟ ਸੀ ਉਹ ਆਲਮੋਸਟ
ਜਿਹੜੇ ਨੇ ਉਹ ਡਿੱਗਣ ਵਾਲਾ ਹੀ ਹਾਲ ਸੀ। ਲੇਕਿਨ ਇਸ ਗੱਲ ਦੀ ਸੰਤੁਸ਼ਟਤਾ ਸੀ ਕਿ ਸਫਲਤਾ ਦੇ ਨਾਲ ਇਹ ਰੈਫਰੈਂਡਮ ਸਿਰੇ ਚੜ੍ਹਿਆ। ਸੰਗਤਾਂ ਵੀ ਕੋਈ ਹਾਦਸਾ ਨਾ ਵਾਪਰਨਾ ਇਸ ਕਿਸਮ ਦਾ, ਕਿਉਂਕਿ ਜਦੋਂ ਹਜ਼ਾਰਾਂ ਲੋਕ ਆਉਂਦੇ ਨੇ ਕੋਈ ਵੀ ਪਾਰਟ ਕੋਈ ਵੀ ਜਿਹੜੀ ਹੈ, ਇਹ ਜ਼ਰੂਰ ਹੋਇਆ ਵੀ ਗਰਮੀ ਦੀ ਵਜ੍ਹਾ ਕਰਕੇ 2-3 ਬਜ਼ੁਰਗ ਜਿਹੜੇ ਨੇ ਉਹ ਫੇਂਟ ਵੀ ਹੋਏ, ਲੇਕਿਨ ਸੰਭਲਦੇ ਗਏ। ਔਰ ਕਿਉਂਕਿ ਲੰਬੀਆਂ ਲਾਈਨਾਂ 3 ਘੰਟੇ 4 ਘੰਟੇ ਬਾਅਦ ਵਾਰੀ ਆਈ ਵੋਟਾਂ ਪਾਉਣ ਦੀ, ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਸਿੱਖਸ ਫਾਰ ਜਸਟਿਸ ਵੱਲੋਂ ਜਿਹੜਾ ਦਾਅਵਾ ਹੈ ਉਹ 16,500 ਵੋਟਾਂ ਪੈਣ ਦਾ। ਇਸ ਸਾਰੇ ਲਈ ਜਿਹੜੇ ਖਾਸ ਤੌਰ 'ਤੇ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਵੀ ਉਹਨਾਂ ਵੈਲ ਵਿਸ਼ਰਸ ਵੱਲੋਂ ਹੀ ਹੈ ਜਿਨ੍ਹਾਂ ਨੇ ਇਸ ਦੇ ਲਈ ਅਣਥੱਕ ਮਿਹਨਤ ਕੀਤੀ। ਉਹਨਾਂ ਨੂੰ ਫਿਕਰ ਸੀ ਕਿ ਭਾਈ ਇਹ ਕਾਮਯਾਬ ਹੋਏ, ਕੋਈ ਚੀਜ਼ ਇਵੇਂ ਨਾ ਲੱਗੇ ਕਿ ਭਾਈ ਇਨ ਪਲੇਸ ਨਹੀਂ ਹੈ। ਸੋ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਵੇਰਵੇ ਦੇ ਨਾਲ ਉਹਨਾਂ ਸਾਰਿਆਂ ਨੂੰ ਰੈਕਗਨਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਮੇਰੀ ਮੈਮਰੀ 'ਚ, ਜਾਂ ਜਦੋਂ, ਕਿਉਂਕਿ ਮੈਂ ਕੋਈ ਨੋਟਸ ਨਹੀਂ ਲਏ ਹੋਏ, ਨਾ ਹੀ ਮੇਰੀ ਕਿਸੇ ਨਾਲ ਗੱਲ ਹੋਈ ਹੈ। ਮੇਰਾ ਆਪਣੇ ਵੱਲੋਂ ਸੀ ਕਿ ਵੀ ਅਸੀਂ ਖਾਸ ਤੌਰ 'ਤੇ, ਬਾਕੀ ਤਾਂ ਕਲੇਮ ਹੋਣਗੇ ਸਾਰੇ, ਲੇਕਿਨ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਕੰਮ ਹੈ ਉਹ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਰੈਕਗਨੀਸ਼ਨ ਹੋਏ। ਸੋ ਜਿਨ੍ਹਾਂ ਵੀਰਾਂ ਭੈਣਾਂ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਭਾਈ ਸਾਡੀ ਜਿਹੜੀ ਹੈ ਉਹ ਇੱਜ਼ਤ ਰਹਿ ਗਈ ਔਰ ਕਾਮਯਾਬੀ ਦੇ ਨਾਲ ਇਹ ਰੈਫਰੈਂਡਮ ਸਿਰੇ ਚੜ੍ਹਿਆ। ਹੁਣ ਅਸੀਂ ਮੁੜਦੇ ਹਾਂ ਵਾਪਸ, ਕਿਉਂਕਿ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਸੀ, ਜਿਵੇਂ ਮੈਂ ਕਿਹਾ ਕਿ ਵੀ 13 ਅਗਸਤ ਦੀ ਈਵਨਿੰਗ ਸੀ, ਔਰ ਉਸ ਦਿਨ ਅਸੀਂ ਜਿੱਥੇ ਪਾਕਿਸਤਾਨ ਦੇ ਆਪਣੇ ਵੀਰਾਂ ਭੈਣਾਂ ਦੇ ਨਾਂ ਸੁਨੇਹਾ ਵੀ ਦਿੱਤਾ ਉਹਨਾਂ ਦੇ ਯੋਮ ਆਜ਼ਾਦੀ ਦੇ ਮੌਕੇ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਔਰ ਮਾਣ ਹੈ ਕਿ ਲਗਭਗ 13 ਵਰ੍ਹੇ ਪਹਿਲਾਂ ਜਦੋਂ TV 84 ਦੀ ਸ਼ੁਰੂਆਤ ਹੋਈ ਤੇ ਸਾਡੇ ਸਾਹਮਣੇ ਜਿਹੜੇ ਟੀਚੇ ਸਨ, ਜ਼ਾਹਰ ਹੈ ਇੱਕ ਤਾਂ ਇਹ ਹੈ ਹੀ ਸੀ ਕਿ ਭਾਈ ਦੁਨੀਆ 'ਚ ਕਿੱਥੇ ਦੋ ਧਿਰਾਂ ਮਿਲਦੀਆਂ ਨੇ, ਦੋ ਬੰਦੇ ਹੱਥ ਮਿਲਾਉਂਦੇ ਨੇ, ਕੋਈ ਸਮਝੌਤਾ ਹੁੰਦਾ ਹੈ, ਕੋਈ ਖਬਰ ਆਉਂਦੀ ਹੈ, ਹਾਊ ਇਟ ਇਫੈਕਟਸ ਦਾ ਸਿੱਖਸ, ਇਹ ਸਾਡੇ ਨੇਸ਼ਨ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਉਹ ਇੱਕ ਕ੍ਰਾਈਟੇਰੀਆ ਸੀ ਕਿ ਭਾਈ ਕਿਤੇ ਵੀ ਕੀ ਹੋ ਰਿਹਾ ਉਹ ਸਾਡੇ ਲਈ ਜਿਹੜਾ ਸਿੱਖ ਨੇਸ਼ਨ ਨੂੰ ਕਿਵੇਂ ਉਸ ਦੇ ਨਾਲ ਨਜਿੱਠਣਾ ਹੋਏਗਾ। ਔਰ ਦੂਸਰਾ ਪਾਰਟ ਜਿਹੜਾ, ਜਦੋਂ ਕਿ ਅਸੀਂ ਬਚਪਨ ਤੋਂ ਹੀ ਉਹ ਕਹਾਣੀਆਂ ਵੀ ਸੁਣੀਆਂ, ਹੁਣ ਲੱਗਦਾ ਕਿ ਕਿਵੇਂ ਬਾਇਸਡ ਪਾਸਾ ਹੁੰਦਾ ਹੈ ਇੱਕ ਤੋਂ ਦੂਸਰੇ ਪਾਸੇ ਦਾ, ਕਿਉਂਕਿ ਸਾਡੇ ਪਰਿਵਾਰ ਵੀ 47 ਦੇ ਵਿੱਚ ਜਿਹੜੇ ਨੇ ਉਹ ਇੱਕ ਰੈਫਿਊਜੀ ਜਾਂ ਪਨਾਹਗੀਰ ਬਣ ਕੇ ਹੀ ਉੱਧਰੋਂ ਆਏ। ਸੋ ਉਸ ਕਿਸਮ ਦੀਆਂ ਕਹਾਣੀਆਂ, ਔਰ ਜਦੋਂ ਤੁਸੀਂ ਦੂਸਰੀ ਧਿਰ ਕਿਸੇ ਨੂੰ ਮਿਲੋ ਤੇ ਉਹਨਾਂ ਦੇ ਆਪਣੇ ਦੁਖਾਂਤ ਸੀ ਕਿ ਉਹ ਜਦੋਂ ਪੰਜਾਬ 'ਚੋਂ ਭਾਰਤੀ ਕਬਜ਼ੇ ਵਾਲਾ ਜਿਹੜਾ ਅੱਜ ਪੰਜਾਬ ਹੈ ਉਹਨਾਂ ਦੇ ਬਜ਼ੁਰਗਾਂ ਦੇ ਨਾਲ ਦੂਸਰਾ ਕੀ ਵਾਪਰਿਆ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਭਾਈ ਇਹ ਜਿਹੜੀਆਂ ਸਪਿਰਿਚੁਅਲ ਸਾਂਝਾਂ ਨੇ, ਰੂਹਾਨੀਅਤ ਦੀਆਂ ਰੂਟਸ ਨੇ ਸਿੱਖੀ ਦੀਆਂ, ਇਸਲਾਮ ਦੀਆਂ, ਇਹ 47 ਇੱਕ ਐਕਸੈਪਸ਼ਨ ਹੈ, ਇੱਕ ਪਾਗਲਪਨ ਹੈ, ਵਹਿਸ਼ੀਪਨ ਹੈ। ਇਹ ਇਸ ਦੇ ਲਈ ਕੁਛ ਨਾ ਕੁਛ ਐਸਾ ਹੈ ਜਿਹਨੂੰ ਹਮੇਸ਼ਾ ਮੈਂ ਸਮਝਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਕਰਦੇ ਨੇ, ਇਹ ਠੀਕ ਹੈ ਵੀ ਹੁਣ ਬਹੁਤ ਸਾਰਾ ਕੰਮ ਇਸ ਦੇ ਉੱਤੇ ਹੋਇਆ ਹੈ। ਦੋ ਪਾਸਿਓਂ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਉਸ ਪੀਰੀਅਡ ਦੇ ਬਜ਼ੁਰਗਾਂ ਨੂੰ ਸਾਹਮਣੇ ਲਿਆ ਕੇ ਅਸਲ ਹਕੀਕੀ ਸਬੰਧ ਕੀ ਸਨ ਇਹ ਵੀ ਦੱਸਿਆ। ਔਰ ਸਿੱਖਾਂ ਨੂੰ ਵੀ, ਜਿਨ੍ਹਾਂ ਨੂੰ 47 ਤੋਂ ਬਾਅਦ ਤੱਕ ਵੀ ਦੇਸ਼ ਭਗਤੀ ਦਾ ਜਨੂਨ ਚੜ੍ਹਿਆ ਹੋਇਆ ਸੀ, ਹਿੰਦੂ ਤਵੀਆਂ ਦੇ ਹੱਥ ਠੋਕੇ ਜਾਂ ਕਾਂਗਰਸ ਦੇ ਹੱਥ ਠੋਕੇ, ਉਸ ਵੇਲੇ ਗਾਂਧੀ ਨਹਿਰੂ ਦੇ ਬਣ ਕੇ ਉਹਨਾਂ ਨੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਵੀ ਉਹਨਾਂ ਦੇ ਹਵਾਲੇ ਕੀਤਾ। ਜੂਨ 84 ਨੇ ਸਾਨੂੰ ਵੀ ਕੁਛ ਜਿਹੜਾ ਹੈ ਉਹ ਟਿਕਾਣੇ ਲਿਆਂਦਾ। ਅਸੀਂ ਕਿਉਂਕਿ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਔਰ ਸਰ ਸੋਭਾ ਸਿੰਘ ਇਹਨਾਂ ਸਾਰਿਆਂ ਨੂੰ ਕਿਹਾ ਸੀ ਕਿ ਤੁਸੀਂ ਪੋਲੀਟੀਕਲੀ ਅਨਾੜੀ ਹੋ, ਤੁਸੀਂ ਕੋ-ਸਲੇਵ ਦੇਖਿਆ ਹੋਇਆ ਹਿੰਦੂਆਂ ਨੂੰ, ਰੂਲਰ ਬਣੇ ਨਹੀਂ ਦੇਖਿਆ। ਜਦੋਂ ਇਹ ਰੂਲਰ ਹੋਣਗੇ ਉਦੋਂ ਤੁਹਾਨੂੰ ਇਹਨਾਂ ਦੀ ਅਸਲੀ ਔਕਾਤ ਪਤਾ ਲੱਗੇ। ਸੋ ਜ਼ਾਹਰ ਹੈ ਵੀ ਇਹ ਜੂਨ 84 ਤੋਂ ਬੇਸ਼ੱਕ 78 ਸਾਲਾਂ ਦੀ ਦਾਸਤਾਨ ਹੀ ਇਹ ਹੈ, ਲੇਕਿਨ ਪਿਛਲੇ 41 ਸਾਲਾਂ ਨੇ ਜਦੋਂ ਕਿ ਸਿੱਖ ਕੌਮ ਦੇ ਉੱਤੇ ਟੋਟਲ ਵਾਰ ਭਰਪਾ ਕੀਤੀ ਗਈ ਹੈ, ਔਰ ਇੱਕ ਤੋਂ ਬਾਅਦ ਇੱਕ ਚਾਣਕਿਆ ਨੀਤੀ ਦਾ ਹਥਿਆਰ ਔਰ ਜੈਨੋਸਾਈਡਲ ਲਾਈਨਸ ਉਹ ਜਿਹੜੀਆਂ ਨੇ ਸਾਡੇ ਤੇ ਭਰਪਾ ਨੇ। ਸੋ ਇਹ ਸਾਰੇ ਦੇ ਵਿੱਚ ਸਾਨੂੰ ਜਿੱਥੇ ਪਾਕਿਸਤਾਨ ਦੀ ਕਾਇਮੀ ਦੇ ਲਈ ਮੁਹੰਮਦ ਅਲੀ ਜਿਨਾਹ, ਉਹਨਾਂ ਦਾ ਵਿਜ਼ਨ, ਉਹਨਾਂ ਦੀ ਇੰਟੈਗਰਿਟੀ ਔਰ ਸਟ੍ਰੈਟਜੀ
ਇਹ ਸਾਰੇ ਸਾਡੇ ਲਈ ਜਿਹੜੇ ਨੇ ਉਹ ਮੋਟੀਵੇਸ਼ਨਲ ਵੀ ਨੇ ਕਿ ਅਸੀਂ ਆਪਣੇ ਨਿਸ਼ਾਨੇ ਤੱਕ ਕਿਵੇਂ ਪਹੁੰਚਣਾ ਹੈ। ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਸਾਰੇ ਪੀਰੀਅਡ 'ਚ ਪਾਕਿਸਤਾਨ ਦੇ ਆਵਾਮ ਦੇ ਵਿੱਚ ਜਿਹੜੀ ਸਿੱਖਾਂ ਦੇ ਲਈ ਗੁੱਡਵਿਲ ਰਹੀ, ਔਰ 2019 ਤੋਂ ਜਦੋਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਔਰ ਮਿਲਣੀਆਂ ਵੀ ਸ਼ੁਰੂ ਹੋਈਆਂ, ਗੁੱਡਵਿਲ ਦੀ ਲਾਈਨ ਵੀ ਹੋਈ, ਔਰ 7, 8, 9, 10 ਮਈ ਦੇ ਜਿਹੜਾ ਮਿਜ਼ਾਈਲ ਡਰੋਨ 4 ਰੋਜ਼ਾ ਆਪਸੀ ਟਕਰਾਅ ਸੀ, ਉਸ ਨੇ ਫਿਰ ਸਿੱਖਾਂ ਵਿਚਲਾ ਵੀ ਬੈਸਟ ਬਾਹਰ ਲਿਆਂਦਾ ਕਿ ਭਾਈ ਅਸੀਂ ਹਿੱਸਾ ਨਹੀਂ ਹੈ ਇਸ ਜੰਗ ਦਾ। ਇੱਧਰ ਸਾਡਾ ਕਰਤਾਰਪੁਰ ਹੈ, ਇੱਧਰ ਸਾਡਾ ਨਨਕਾਣਾ ਸਾਹਿਬ ਹੈ, ਬਿਲਕੁਲ, ਔਰ ਇੰਡੀਅਨ ਸਟੇਟ ਤੇ ਬਲਫ ਨੂੰ ਕਿ ਜੀ ਦਰਬਾਰ ਸਾਹਿਬ ਤੇ ਮਿਸਾਈਲ ਡਿੱਗਣੀ ਸੀ ਤੇ ਫਲਾਣਾ ਸੀ, ਢਿਮਕਾ ਸੀ, ਉਹ ਵੇਰਵੇ ਅਸੀਂ ਅਕਸਰ ਪਿਛਲੇ ਸਾਰੇ ਪੀਰੀਅਡ ਡਿਸਕਸ ਕੀਤੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਦੇਖ ਰਿਹਾ ਸੀ ਵੀ ਇਕੱਲਾ ਜਦੋਂ ਅਸੀਂ TV 84 ਰਾਹੀਂ 13 ਵਰੇ ਪਹਿਲਾਂ ਇਹ ਡਾਇਲੌਗ ਸ਼ੁਰੂ ਕੀਤਾ, ਔਰ ਇਹਦੇ ਜਿੱਥੇ ਸਾਡੀ ਜਿਹੜਾ TV 84 ਦੇ ਨਾਲ ਗਲੋਬਲ ਵੌਇਸ ਆਫ ਪੰਜਾਬ ਇਹ ਇੱਕ ਮੈਂਸ਼ਨਡ ਪਾਰਟ ਸੀ, ਉਹਦੇ 'ਚ ਮੇਰੀ ਇਹ ਕੋਸ਼ਿਸ਼ ਸੀ ਕਿ ਵੀ ਅਸੀਂ ਡਾਇਲੌਗ ਕਰੀਏ। ਸਾਡਾ ਠੀਕ ਹੈ 47 ਇੱਕ ਪਾਗਲਪਨ ਹੈ, ਵਹਿਸ਼ੀਪਣ ਹੈ ਜਿਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ, ਲੇਕਿਨ ਮੁਲਕ ਫਾਰਵਰਡ ਹੁੰਦੇ ਨੇ, ਕੌਮਾਂ ਦੇ ਵਿੱਚ ਵੀ ਟਕਰਾਅ, ਤੁਸੀਂ ਬ੍ਰਿਟਿਸ਼ ਔਰ ਫ੍ਰੈਂਚ ਦੀ ਰਿਲੇਸ਼ਨਸ਼ਿਪ ਦੇਖੋ, ਜਰਮਨ ਔਰ ਫ੍ਰੈਂਚ ਦੀ ਦੇਖੋ, ਵਿਤਨਾਮ ਦੋਨਾਂ ਦੀ ਦੇਖੋ, ਵਿਤਨਾਮ ਅਮਰੀਕਾ ਰਿਲੇਸ਼ਨਸ਼ਿਪਸ ਦੇਖੋ, ਵੀ ਸਾਰਿਆਂ ਨੇ ਓਵਰਕਮ ਕਰਕੇ ਉਹਨਾਂ ਨੂੰ ਦੇ ਹੈਵ ਮੂਵਡ ਫਾਰਵਰਡ। ਲੇਕਿਨ ਦੂਸਰੇ ਪਾਸੇ ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਸਾਡੇ 'ਚ ਇਹਨਾਂ ਨੇ ਇੰਡੀਅਨ ਸਟੇਟ ਨੇ ਪੋਸਟ 47 ਵੀ ਵੱਡੀ ਕੰਧ ਤਾਂ ਖੜੀ ਕੀਤੀ, ਬਾਰਬਡ ਵਾਇਰ। ਕਦੋਂ ਜਦੋਂ ਦੁਨੀਆ ਦੇ ਬਾਰਡਰਾਂ ਦੀ ਗੱਲ ਹੁੰਦੀ ਹੈ, ਪੈਟਰੋਲਿੰਗ ਹੈ, ਦੂਜਾ ਕਦੇ ਇਹ ਤਾਂ ਨਹੀਂ ਹੋਇਆ ਕਿ ਬਈ ਤੁਸੀਂ ਲਗਭਗ 600 ਕਿਲੋਮੀਟਰ ਦਾ ਸਾਰਾ ਉਹ ਕੰਡਿਆਲੀ ਤਾਰ ਲਾਈ ਹੋਈ ਹੈ, ਉਹਦੇ 'ਚ ਵੀ ਕਰੰਟ ਛੱਡਿਆ ਹੋਇਆ, ਔਰ ਜੇ ਕੋਈ ਅਦਰਵਾਈਜ਼ ਉੱਥੋਂ ਹੋ ਕੇ ਆ ਜਾਂਦਾ ਤਾਂ ਤੁਸੀਂ ਉੱਥੇ ਛਾਪੇ ਮਾਰਦੇ ਹੋ ਨਾ ਤੇ। ਔਰ ਜਿਵੇਂ 4 ਰੋਜ਼ਾ ਇਸ ਜੰਗ ਦੇ ਦੌਰਾਨ ਉਹ ਯੂਟਿਊਬਰ ਜਿਹੜੇ ਹਾਰਮਲੈਸਲੀ ਉਹ ਤਾਰੀਫ ਕਰਦੇ ਨੇ ਇੱਧਰਲੀ ਮੇਜ਼ਬਾਨੀ ਦੀ, ਉੱਧਰਲੀ ਮੇਜ਼ਬਾਨੀ ਦੀ, ਉਹਨਾਂ ਨੂੰ ISI ਦੇ ਏਜੰਟ ਬਣਾ ਦਿੱਤਾ। ਸੋ ਇਹ ਸਾਰੇ ਕੰਟੈਕਟ 'ਚ ਇਸ ਜਿੱਥੇ ਅਸੀਂ ਜਦੋਂ ਇਹ ਮੈਸੇਜ ਵੀ ਦਿੱਤਾ, ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਉਸ ਨੂੰ ਐਪਰੀਸ਼ੀਏਟ ਕੀਤਾ, ਥਾਊਜ਼ੈਂਡਸ ਆਫ ਕਮੈਂਟਸ, ਥਾਊਜ਼ੈਂਡਸ ਆਫ ਵਿਊਅਰਸ। ਔਰ ਇਕੱਲਾ ਇਹ ਨਹੀਂ ਹੈ ਕਿ ਬਈ ਇੱਕ ਸਾਡੇ TV 84 ਦੇ ਚੈਨਲ 'ਤੇ ਹੀ ਸੀ, ਕਿੰਨਿਆਂ ਪਾਕਿਸਤਾਨ ਦੇ ਮੁੱਖ ਤਾਰਾ ਚੈਨਲਾਂ ਨੇ ਉਸ ਮੈਸੇਜ ਨੂੰ ਚਲਾਇਆ, ਕਿੰਨੇ ਯੂਟਿਊਬਰਸ ਨੇ ਅੱਗੋਂ ਜਿਵੇਂ ਗ੍ਰੇਟ ਗੇਮ ਪਾਕਿਸਤਾਨ ਔਰ ਮਿਸਟਰ ਫਰਹਾਨ, ਦੂਜੇ ਇੰਨੇ ਕਿਆਂ ਨੇ ਜਿਹੜਾ ਉਹ ਸਾਰਿਆਂ ਨੂੰ ਕੀਤਾ ਕਿ ਵੀ ਲੱਖਾਂ ਲੋਕਾਂ ਨੇ ਉਸ ਨੂੰ 5 ਮਿੰਟ ਦਾ ਮੈਸੇਜ ਸੀ, ਲੇਕਿਨ ਉਸ ਨੂੰ ਉਹਨਾਂ ਨੇ ਜਿਹੜਾ ਇਹ ਮਹਿਸੂਸ ਕੀਤਾ ਕਿ ਭਾਈ ਨਹੀਂ, ਅਸੀਂ ਖਾਲਿਸਤਾਨ ਔਰ ਪਾਕਿਸਤਾਨ ਹਮਸਾਏ ਮੁਲਕਾਂ ਦੇ ਤੌਰ 'ਤੇ ਸਾਡਾ ਫਿਊਚਰ ਹੈ। ਔਰ ਆਲਮੋਸਟ ਹਰ ਪਾਕਿਸਤਾਨੀ ਜਿਹਨੇ ਥੈਂਕ ਯੂ ਕੀਤਾ, ਉਹਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮੈਂ ਇਸ ਨੂੰ ਸਮਝਦਾ ਵੀ TV 84 ਦੇ ਇਸ ਸਫ਼ਰ ਦੀ ਕਾਮਯਾਬੀ ਹੈ। ਅੱਜ 3-4 ਹੋਰ ਚੈਨਲ ਨੇ ਜਿਹੜੇ ਖਾਲਸਾਈ ਹੱਕਾਂ ਦੀ ਗੱਲ ਕਰਦੇ ਨੇ, ਖਾਲਿਸਤਾਨ ਦੇ ਐਂਗਲ ਨੂੰ ਅੱਗੇ ਤੋਰਦੇ ਨੇ, ਪਰ 13 ਵਰੇ ਪਹਿਲਾਂ ਇਸ ਕਿਸਮ ਦੇ ਸਪਸ਼ਟ ਨੈਰੇਟਿਵ ਦੇ ਨਾਲ ਕੁਝ ਨਹੀਂ ਸੀ, ਬੜੇ ਲਿਮਿਟਡ ਰਿਸੋਰਸਿਸ ਨਾਲ ਅਸੀਂ ਸ਼ੁਰੂ ਕੀਤਾ। ਅੱਜ ਸਾਡੇ ਕੋਲ ਜਿਹੜੀ ਹੈ ਕੈਪੇਬਲ ਟੀਮ ਹੈ, ਔਰ ਅਸੀਂ ਜਿਸ ਅੰਦਾਜ਼ ਦੇ ਵਿੱਚ ਸਾਡੇ ਟੀਮ ਨੇ ਇਸ ਦੇ ਉੱਤੇ ਮਿਹਨਤ ਕੀਤੀ, ਔਰ ਹਾਲਾਂ ਬਰੀਫ ਵਿਜ਼ਿਟ ਸੀ ਇਹ 14 ਨੂੰ ਹੀ ਅਸੀਂ, ਕਿਉਂਕਿ ਵੈਨਸਡੇ ਦਾ ਪ੍ਰੋਗਰਾਮ ਕੀਤਾ ਹੈ, ਥਰਸਡੇ ਅਸੀਂ ਉੱਥੇ ਪਹੁੰਚੇ, ਔਰ 15 ਤਰੀਕ ਦੁਪਹਿਰੇ ਸਾਡੇ ਵੀਰ ਸਰ ਜਸਵਿੰਦਰ ਸਿੰਘ ਮੰਡੇਰ, ਜਿਨ੍ਹਾਂ ਦੇ ਬੇਟੇ ਡਾਕਟਰ ਗੁਰਜੀਤ ਸਿੰਘ ਹੋਰਾਂ ਦਾ ਆਨੰਦ ਕਾਰਜ ਸੀ, ਉਹਨਾਂ ਦੀ ਇਨਸਿਸਟੈਂਸ ਸੀ ਕਿ ਵੀ ਤੁਸੀਂ ਹਰ ਹਾਲਤ 'ਚ ਆਉਣਾ, ਔਰ ਸਾਨੂੰ ਵੀ ਸੀ ਕਿ ਵੀ ਜਿਹੜੇ ਪਿਆਰ ਕਰਨ ਵਾਲੇ ਨੇ, ਖਾਸ ਤੌਰ 'ਤੇ ਪੰਥਕ ਪਰਿਵਾਰ ਨੇ, ਉਹਨਾਂ ਦੇ ਨਾਲ ਸਾਡੀਆਂ ਸਾਂਝਾਂ ਪੀੜ੍ਹੀਆਂ ਹੋਣ, ਔਰ ਉਹਨਾਂ ਦਾ ਜਿਹੜਾ ਫੇਥ ਵੀ ਸਾਡੇ 'ਤੇ ਇੰਨਾ ਇਸ ਕਦਰ ਸੀ ਕਿ ਵੀ ਉਹਨਾਂ ਨੇ, ਹਾਲਾਂਕਿ ਇੱਕ ਸਟੇਜ 'ਤੇ ਮੈਂ ਮਾफ़ੀ ਮੰਗ ਲਈ, ਫਿਰ ਉਹਨਾਂ ਨੇ ਭਾਈ ਗੁਰਦੇਵ ਸਿੰਘ ਕਲਾ ਮਾਜ਼ੂ ਨੂੰ ਕਾਲ ਕੀਤਾ ਵੀ ਸਾਡੇ ਤਾਂ ਬੱਚੇ ਜਾਂ ਦੂਜੇ ਸਾਰੇ ਜਿਹੜੇ ਨੇ ਉਹ ਉਦਾਸ ਨੇ ਕਿ ਵੀ ਇਹ ਕਿਵੇਂ ਹੈ ਵੀ ਡਾਕਟਰ ਸਾਹਿਬ ਨਹੀਂ ਹੋਣਗੇ। ਸੋ ਅਸੀਂ ਜਿਹੜਾ ਉਹਨਾਂ ਦੇ ਹੁਕਮ ਦੀ ਤੇ ਤਾਮੀਰ ਕੀਤੀ, ਔਰ ਬਹੁਤ ਵੱਡਾ ਇਕੱਠ ਸੀ ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ 'ਚ।
ਆਨੰਦ ਕਾਰਜ ਹੋਇਆ ਪੂਰਨ ਗੁਰਮਤ ਅਨੁਸਾਰ। ਦੂਸਰੇ ਪਾਸੇ ਖਹਿਰਾ ਪਰਿਵਾਰ ਵੀ, ਜਦ ਮਨਜੀਤ ਸਿੰਘ ਖਹਿਰਾ ਨਾਂ ਹੈ ਸਰ ਸਾਹਿਬ ਦਾ, ਉਹ ਵੀ ਪੂਰੇ ਖਾਲਿਸਤਾਨੀ ਸੋਚ ਵਾਲੇ। ਔਰ ਸਾਰਾ ਐਵੇਂ ਲੱਗਦਾ ਸੀ ਵੀ ਟੋਰਾਂਟੋ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਔਰ ਨੁਮਾਇੰਦਾ ਲੋਕ ਤਾਂ ਹੈ ਹੀ ਸਨ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਪ੍ਰੈਜ਼ੈਂਸ ਸੀ। ਅਸੀਂ ਉਸ ਦਾ ਜ਼ਿਕਰ ਉਹਨਾਂ ਨੇ ਜਿਹੜਾ ਜਿਸ ਕਦਰ ਸਾਨੂੰ ਪਿਆਰ ਦਿੱਤਾ ਹੈ ਔਰ TV 84 ਦੀ ਕੇਅਰ ਕੀਤੀ ਹੈ, ਅਸੀਂ ਉਸ ਦਾ ਜ਼ਿਕਰ ਵੀ ਕਰਾਂਗੇ। ਦਰਸ਼ਕ ਨਾਲ ਦੀ ਨਾਲ ਤਸਵੀਰਾਂ ਦੇਖ ਸਕਦੇ ਨੇ। ਸੋ ਦਿਨ ਵੇਲੇ ਇਹ ਆਨੰਦ ਕਾਰਜ ਸੀ ਔਰ ਉਹਦੇ 'ਚ ਵੀ ਐਡਰੈਸ ਕਰਦੇ ਆ ਮੈਂ ਇਹੀ ਕਿਹਾ ਕਿ ਭਾਈ ਇਸ ਵੇਲੇ ਸਾਡੀ ਇਹ ਡਿਸਾਈਸਿਵ ਬੈਟਲ ਚੱਲ ਰਹੀ ਹੈ ਇੰਡੀਅਨ ਸਟੇਟ ਨਾਲ, ਜਿਸ ਦੇ ਉੱਤੇ ਸਾਨੂੰ ਸਿਰਫ ਇੱਕੋ ਹੀ ਗੱਲ ਦੇ ਉੱਤੇ ਫੋਕਸ ਹੋਣਾ ਚਾਹੀਦਾ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਔਰ ਮੈਂ ਸੰਗਤ ਨੂੰ ਇਹ ਵੀ ਯਾਦ ਕਰਵਾਇਆ ਕਿ ਇਹੀ ਗੁਰੂ ਘਰ ਦੇ ਪਲੇਟਫਾਰਮ ਤੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਲ ਅਸੀਂ ਜਿਹੜੀ ਸਟੇਜ ਸਾਂਝੀ ਕੀਤੀ ਅਣਖੀਲਾ ਪੰਜਾਬ TV ਪ੍ਰੋਗਰਾਮ ਦਾ ਸਾਲਾਨਾ ਸਮਾਗਮ ਸੀ। ਔਰ ਉਹੀ ਉਹਨਾਂ ਦੀ ਸਪੀਚ ਜਿਹੜੀ ਕਿ ਇਤਿਹਾਸਕ ਬਣੀ ਔਰ ਇੱਥੋਂ ਜਾਣ ਦੇ ਕੁਝ ਮਹੀਨਿਆਂ ਦੇ ਵਿੱਚ 6 ਸਤੰਬਰ 1995 ਨੂੰ ਜਿਹੜਾ ਹੈ ਉਹਨਾਂ ਨੂੰ ਘਰੋਂ ਚੁੱਕ ਕੇ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਉਹਨਾਂ ਦੀ ਵੀ 30ਵੀਂ ਜਿਹੜੀ ਹੈ ਉਹ ਸਾਲਾਨਾ ਯਾਦ ਸ਼ਹੀਦੀ ਦਿਨ ਜਿਹੜਾ ਉਹ ਥਾਂ ਥਾਈਂ ਸੈਲੀਬ੍ਰੇਟ ਹੋਏਗਾ। ਉਹਨਾਂ ਦੀ ਜ਼ਿੰਦਗੀ ਨੂੰ ਵੀ ਇਹ ਸੈਲੀਬ੍ਰੇਸ਼ਨ ਇਹੋ ਜਿਹੀਆਂ ਰੂਹਾਂ ਕੋਈ ਆਮ ਰੂਹਾਂ ਨਹੀਂ ਹੁੰਦੀਆਂ। ਔਰ ਮੈਂ ਯਾਦ ਦਹਾਨੀ ਕਰਵਾਈ ਕਿ ਭਾਈ ਇਸ ਮੁਕਾਮ ਤੇ ਹੀ ਖਲੋ ਕੇ ਸਟੇਜ ਤੇ 30 ਵਰੇ ਪਹਿਲਾਂ ਜਿਹੜੀ ਦਾਸਤਾਨ ਅਣਪਛਾਤੀਆਂ ਲਾਸ਼ਾਂ ਦੀ ਸੀ, ਅੱਜ 30 ਸਾਲ ਤੋਂ ਉਹੀ ਕਹਾਣੀ, ਇੱਕ ਜੈਨੋਸਾਈਡ ਦਾ ਤਰੀਕਾ, ਇੱਕ ਦੂਸਰਾ, ਇੱਕ ਤੀਸਰਾ, ਅੱਜ ਡਰੱਗਸ ਦੇ ਹਵਾਲੇ ਨਾਲ 4-4 5-5 ਨੌਜਵਾਨ ਜਿਹੜੇ ਨੇ ਉਹ ਮਹੀਨੇ ਦੇ ਵਿੱਚ ਉਹਨਾਂ ਦੀਆਂ ਖਬਰਾਂ ਪਿੰਡਾਂ 'ਚ ਜਾਂਦੇ। ਔਰ ਜੇ ਤੁਸੀਂ ਕੁੱਲ ਮਿਲਾ ਕੇ ਡਰੱਗ ਨਾਲ ਡੈਥ ਦੇਖੋ ਜਿਹੜੀਆਂ ਸਟੇਟ ਸਪਾਂਸਰਡ ਨੇ, ਤੇ ਉਹ ਈਵਨ ਜਿਹੜੇ ਫੇਕ ਸਟੇਜ ਐਨਕਾਊਂਟਰਸ ਹਨ ਪਛਾਤੀਆਂ ਲਾਸ਼ਾਂ ਦੇ ਸੀ, ਉਹਦੇ ਤੋਂ ਬਿਯੋਂਡ ਨੰਬਰ ਹੈ। ਔਰ ਬਹੁਤ ਸਾਰੇ ਵੀਰ ਭੈਣਾਂ ਬਜ਼ੁਰਗ ਆਲਮੋਸਟ ਫਿਰ ਜਿਹੜੀ ਹੈ ਬਹੁਤਿਆਂ ਦੇ ਨਾਲ ਗੱਲਬਾਤ, ਗੁਫ਼ਤਗੂ, ਸੈਲਫੀਜ਼, ਇੱਕ ਲੰਬੀ ਲਾਈਨ ਹੁੰਦੀ ਹੈ। ਜਿਹੜਾ ਮੈਨੂੰ ਇਹ ਲੱਗਦਾ ਕਿ ਭਾਈ ਇਹ ਸਮਰਪਿਤ ਹੀ ਉਹਨਾਂ ਸਾਡੇ ਸੰਘਰਸ਼ ਦੇ ਯੋਧਿਆਂ ਨੂੰ ਹੈ ਜਿਨ੍ਹਾਂ ਨੇ ਆਪਣਾ ਖੂਨ ਦਿੱਤਾ। ਗੱਲ ਜਾਰੀ ਰਹੇ। ਅਸੀਂ ਤਾਂ ਉਹਨਾਂ ਦੇ ਡੁੱਲੇ ਖੂਨ ਦੀ ਗੱਲ ਨੂੰ ਹੀ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਇਸ ਤੋਂ ਬਿਯੋਂਡ ਸਾਡਾ ਕੋਈ ਰੋਲ ਨਹੀਂ ਹੈ। ਅਸੀਂ ਤਾਂ ਜਿਵੇਂ ਵੀ ਇਸ ਸਾਰੀ ਗੱਲ ਨੂੰ ਅੱਗੇ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਸਿੱਖ ਸੰਗਤ ਦੀ ਮੁਹੱਬਤ ਹੈ, ਪਿਆਰ ਹੈ, ਉਹਨਾਂ ਦਾ ਕੰਸਰਨ ਹੈ ਕਿ ਉਹ ਇੰਨਾ ਜ਼ਿਆਦਾ ਮਾਣ ਪਿਆਰ ਦਿੰਦੇ ਨੇ। ਜਿਹੜਾ ਪ੍ਰੋਗਰਾਮ ਸ਼ਾਮ ਦਾ ਕਮਿਊਨਿਟੀ ਸੈਂਟਰ ਗੌਰ ਮੀਡੋ ਕਮਿਊਨਿਟੀ ਸੈਂਟਰ ਦੇ ਵਿੱਚ ਸੀ, ਵੀਰ ਸੁਖਵਿੰਦਰ ਸਿੰਘ ਉਹਨਾਂ ਨੇ ਬਹੁਤ ਮਿਹਨਤ ਕੀਤੀ, ਭਾਈ ਮਨਵੀਰ ਸਿੰਘ ਖਾਸ ਤੌਰ ਤੇ ਮੌਂਟਰੀਆਲ ਤੋਂ ਆਏ ਔਰ ਸਾਰੀ ਟੀਮ ਨੇ, ਬਹੁਤ ਸਾਰਿਆਂ ਨੇ ਵਲੰਟੀਅਰ ਕੀਤਾ। ਔਰ ਮਕਸਦ ਕਿਉਂਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਬਣਿਆ ਬਣਾਇਆ ਫਾਰਮੈਟ ਹੁੰਦਾ ਹੈ, ਉੱਥੇ ਸਟੇਜ ਤੇ ਤੁਹਾਨੂੰ ਜਿਹੜਾ ਉਹ ਕੰਡਕਟ ਕਰਨਾ ਕਿਸੇ ਲਈ ਵੀ ਸਟੇਜ ਸੈਕਟਰੀ ਦੇ ਲਈ ਸੌਖਾ ਹੁੰਦਾ ਕਿਉਂਕਿ ਸੰਗਤ ਹੁੰਦੀ। ਜਦੋਂ ਤੁਸੀਂ ਈਦਾਂ ਦੇ ਦਿਨ ਦੇ ਮੌਕੇ, ਖਾਸ ਤੌਰ ਤੇ 15 ਅਗਸਤ ਨੂੰ, ਜਦੋਂ ਕਿ ਇੱਕ ਪਾਸੇ ਮੌਂਟਰੀਆਲ ਵੀ ਜਿਹੜਾ ਆਟਵਾ ਵੀ ਪ੍ਰੋਟੈਸਟ ਸੀ, ਲੋਕਲ 'ਚ ਵੀ ਪ੍ਰੋਟੈਸਟ ਹੋਇਆ ਔਰ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਵਲੰਟੀਅਰ ਕਰਨ ਵਾਲੇ ਸਾਡੇ ਵੀਰ, ਖਾਸ ਤੌਰ ਤੇ ਭਾਈ ਸੰਤੋਖ ਸਿੰਘ ਭਾਊ, ਉਹਨਾਂ ਦੀ ਟੀਮ ਔਰ ਹੋਰ ਬਹੁਤ ਸਾਰੇ, ਉਹ ਇੱਕ ਦਿਨ ਪਹਿਲਾਂ ਉੱਥੋਂ ਰਵਾਨਾ ਹੋ ਚੁੱਕੇ ਸੀ ਟੋਰਾਂਟੋ ਤੋਂ ਵਾਸ਼ਿੰਗਟਨ ਨੂੰ। ਫਿਰ ਜਿਵੇਂ ਮੈਂ ਕਿਹਾ ਵੀ ਮੈਰਿਜਸ ਉੱਥੇ, ਇਹ ਦੋਵੇਂ ਹੀ ਇਨਫਲੂਐਂਸ਼ੀਅਲ ਪਰਿਵਾਰ ਨੇ, ਪੰਥਕ ਜਿਹਨਾਂ ਦੀ ਹਾਜ਼ਰੀ ਹੁੰਦੀ ਹੈ ਹਮੇਸ਼ਾ ਹੀ ਪੰਥਕ ਸਮਾਗਮਾਂ 'ਚ, ਉਹਨਾਂ ਦੇ ਆਪਣੇ ਘਰੇਲੂ ਸਮਾਗਮ ਸਨ। ਔਰ ਇਹ ਥੋੜ੍ਹਾ ਜਿਹਾ ਫਿਕਰ ਜਾਂ ਖਦਸ਼ਾ ਵੀ ਸੀ ਸ਼ੁਰੂ ਦੇ ਵਿੱਚ ਵੀ ਕਿੰਨੀ ਕੁ ਜਿਹੜੀ ਹੈ ਉਹ ਇਹ ਸਾਰੇ 'ਚੋਂ ਅਸੀਂ ਰਿਸਪੌਂਸ ਦੇਖਾਂਗੇ। ਲੇਕਿਨ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਤੁਸੀਂ 1000 ਬੰਦਾ ਇਕੱਠਾ, ਉਹ ਮੰਤਵ ਵੀ ਨਹੀਂ ਸੀ। ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹ ਸੀ ਕਿ ਵੀ 15 ਅਗਸਤ ਦਾ ਦਿਨ ਹੈ, ਇਹ ਨਾ ਲੱਗੇ ਕਿ ਭਾਈ ਇਹ ਤਾਂ ਸਿਰਫ ਆਨੰਦ ਕਾਰਜ ਤੇ ਵਿਆਹ ਤੱਕ ਹੀ ਮਹਿਦੂਦ ਹੈ। ਕੱਲ ਅਸੀਂ ਜਿਹੜਾ ਉਸ ਦੇ ਵਿੱਚ ਜਿਹੜੀ ਗੁਫ਼ਤਗੂ ਵੀ ਹੋਈ 1-to-1 ਸੁਖਵਿੰਦਰ ਸਿੰਘ ਹੋਰਾਂ ਦੇ ਨਾਲ, ਉਹ ਕੱਲ੍ਹ ਹੀ ਅਜੇ ਪੋਸਟ ਕੀਤਾ। 46,000 ਤੋਂ ਜ਼ਿਆਦਾ ਵਿਊਅਰ ਸਿਰਫ YouTube ਦੇ ਉੱਤੇ ਨੇ ਔਰ ਹਜ਼ਾਰਾਂ ਜਿਹੜੇ ਨੇ ਲਾਈਕਸ ਔਰ ਸੈਂਕੜਿਆਂ ਕਾਮੈਂਟਸ ਨੇ। ਸੋ ਉਹਦੇ 'ਚ ਜਿਹੜਾ ਉਹ ਬਹੁਤਿਆਂ ਨੇ ਉਸ ਨੂੰ ਦੇਖ ਵੀ ਲਿਆ ਹੋਏਗਾ, ਜਿਹੜੇ ਨਹੀਂ ਨੇ ਉਹਨੂੰ ਦੇਖ ਸਕਦੇ ਨੇ। ਔਰ ਇਸ ਇਕੱਠ ਦੀ ਖੂਬਸੂਰਤੀ ਇਹ ਸੀ ਕਿ ਇਹ ਨੁਮਾਇੰਦਾ ਇਕੱਠ ਸੀ।
ਆਮ ਸੰਗਤ ਤੱਕ ਤਾਂ ਜਿੰਨੇ ਕੁ ਵੀ ਨੌਜਵਾਨ ਆਏ ਉਹ ਆਏ ਹੀ ਆਏ। ਓਨਟਾਰੀਓ ਗੁਰਦੁਆਰਾ ਕਮੇਟੀਆਂ ਦਾ ਖਾਸ ਤੌਰ ਤੇ ਜਿਹੜੀ ਨੁਮਾਇੰਦਗੀ ਕਰਦੇ ਨੇ ਮਾਨ ਸਾਹਿਬ ਅਮਰਜੀਤ ਸਿੰਘ ਮਾਨ, ਉਹਨਾਂ ਨੇ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਜਿਹੜੇ ਸਾਡੇ 28 ਸਾਲ ਤੋਂ ਅੱਜ ਦੀ ਆਵਾਜ਼ ਟਾਕ ਸ਼ੋਅ ਦੇ ਹੋਸਟ ਵੀ ਨੇ ਔਰ ਸਿੰਗਲ ਹੈਂਡਡਲੀ ਆਪਣੀ ਕਿਰਤ ਵੀ ਕਰਦੇ ਆ। ਉਹਨਾਂ ਨੇ ਪੰਥ ਦਾ ਝੰਡਾ ਵੀ ਬੁਲੰਦ ਰੱਖਿਆ ਹੋਇਆ। ਉਹਨਾਂ ਦੀ ਸ਼ੁਰੂਆਤ ਔਰ ਫਿਰ ਜਿਹੜਾ ਅਸੀਂ ਬਰੀਫਿੰਗ ਕੀਤੀ ਔਰ ਜਿਵੇਂ ਮੈਂ ਦੱਸਿਆ ਵੀ ਗੁਰਦੇਵ ਸਿੰਘ ਜਿਹੜੇ ਅਮਰਜੀਤ ਸਿੰਘ ਮਾਨ ਓਨਟਾਰੀਓ ਕਮੇਟੀ ਦੇ, ਦੂਸਰੀਆਂ ਗੁਰਦੁਆਰਾ ਕਮੇਟੀਆਂ ਵੀ ਔਰ ਖਾਸ ਤੌਰ ਤੇ ਸਪਿਰਿਚੁਅਲ ਸੈਂਟਰ ਜਿਸ ਨੂੰ ਗੁਰਦੁਆਰਾ ਸਾਹਿਬ ਜਿਹਦੇ 'ਚ ਭਾਈ ਬਲਕਰਨ ਸਿੰਘ ਔਰ ਭਾਈ ਗੁਰਦੇਵ ਸਿੰਘ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ, ਆਪਣੇ ਵਿਚਾਰ ਵੀ ਦਿੱਤੇ ਔਰ ਇਸ ਦੇ ਨਾਲ ਜਿਹੜਾ ਅਸੀਂ ਆਪਣੇ ਡਿਸਕਸ਼ਨ ਦਾ ਇੱਕ ਪਾਰਟ ਜਿਹੜਾ ਆਲਰੇਡੀ ਸਾਹਮਣੇ, ਪਰ ਇਸ ਨੇ ਬਹੁਤ ਸਾਰੇ ਜਿਹੜਾ ਟੈਕਨੋਲੋਜੀ ਰਾਹੀਂ ਅੱਜ ਕੱਲ੍ਹ ਜਿਵੇਂ ਐਪ ਲਾਂਚ ਤਾਂ ਹੈ ਹੀ ਸੀ ਵੈਬਸਾਈਟ ਦਾ ਦੂਜਾ, ਪਰ ਬਹੁਤ ਸਾਰਿਆਂ ਦੇ ਸਵਾਲ ਵੀ ਲਏ ਗਏ ਜਿਨ੍ਹਾਂ ਸਵਾਲਾਂ ਨੂੰ ਫਿਰ ਬੜੇ ਸੱਜੇ ਢੰਗ ਨਾਲ ਜਿਹੜਾ ਉਹ ਡਿਸਕਸ ਕਰਨ ਦੀ ਕੋਸ਼ਿਸ਼ ਅਸੀਂ ਕੀਤੀ ਕਿ ਭਾਈ ਜਿਵੇਂ ਜਿਹੜੇ ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਕਈ ਵਾਰ ਜੇ ਤੁਸੀਂ ਓਪਨ ਮਾਈਕ ਸਿਸਟਮ ਰੱਖੋ ਤਾਂ ਬਹੁਤੇ ਕਮੈਂਟ ਜ਼ਿਆਦਾ ਹੁੰਦੇ ਨੇ ਜਾਂ ਆਪਣੇ ਵਿਚਾਰ ਜ਼ਿਆਦਾ ਦੇਣ ਲੱਗ ਜਾਂਦੇ ਨੇ। ਸੋ ਮੈਨੂੰ ਇਹ ਲੱਗਿਆ ਕਿ ਵੀ ਇਹ ਕਾਫੀ ਇੱਕ ਕ੍ਰੀਏਟਿਵ ਢੰਗ ਦੇ ਨਾਲ ਗੱਲ ਨੂੰ ਕੀਤਾ ਗਿਆ ਔਰ ਅਸੀਂ ਹਾਲਾਂ ਕੁਝ ਚੀਜ਼ਾਂ ਜਿਵੇਂ ਜਰਮਨ ਤੋਂ ਕਿਸੇ ਵੀਰ ਨੇ ਲਿਖਿਆ ਸੀ ਵੀ ਉੱਥੇ ਸ਼ਾਇਦ ਉਹਨਾਂ ਨੂੰ ਐਪ ਖੋਲ੍ਹਣ 'ਚ ਦਿੱਕਤ ਹੋ ਰਹੀ ਹੈ ਡਾਊਨਲੋਡ ਕਰਨ 'ਚ, ਉਹ ਅਸੀਂ ਆਉਣ ਵਾਲੇ ਪੀਰੀਅਡ 'ਚ ਜਿਵੇਂ IP ਬਾਕਸ ਦਾ ਲਿੰਕ ਵੀ ਹੈ ਕਿਉਂਕਿ ਉਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਿਹਨੂੰ ਕਹਿੰਦੇ ਨੇ ਸਿਨਰਜੈਸਿਕ ਇੱਕ ਕੰਪੈਟੀਬਲ ਟੈਕਨੀਕਲ, ਕਿਉਂਕਿ ਅਸੀਂ ਤਾਂ ਮੈਂ ਤਾਂ ਕਿਹਾ ਸੀ ਮੈਂ ਕਿ ਭਾਈ ਸਾਡੇ ਲਈ ਤਾਂ ਜਿਹੜੀ ਹੁਣ ਇਹ ਮਾਡਰਨ ਟੈਕਨੋਲੋਜੀ ਹੈ ਇਹ ਕਾਲਾ ਅੱਖਰ ਪੈਂਸ ਬਰਾਬਰ ਵਾਲੀ ਗੱਲ ਹੈ, ਲੇਕਿਨ ਕੰਪੈਟੀਬਿਲਿਟੀ ਕਈ ਥਾਵਾਂ ਤੇ ਕੁਝ ਹੋਰ ਚੀਜ਼ਾਂ ਦੇ ਵਿਲ ਬੀ ਟੇਕਨ ਕੇਅਰ ਆਫ। ਲੇਕਿਨ ਅਸੀਂ ਇਹ ਐਨਕਰੇਜ ਵੀ ਕਰਾਂਗੇ ਆਪਣੇ ਵੀਰਾਂ ਭੈਣਾਂ ਨੂੰ ਕਿ ਭਾਈ ਉਸ ਐਪ ਨੂੰ ਡਾਊਨਲੋਡ ਕਰੋ। ਅਜੇ ਹਾਲ ਦੀ ਘੜੀ ਮੈਂ ਵੀ ਜਿਹੜੇ 24 ਆਵਰ ਪ੍ਰੋਗਰਾਮ ਸਾਡੇ ਕਾਫੀ ਇਸ ਪੀਰੀਅਡ 'ਚ ਅਸੀਂ ਜਿੱਥੇ ਵੀਰ ਮਨਵੀਰ ਸਿੰਘ ਆਪਣਾ ਡਾਇਰੈਕਟ ਟਾਕ ਸ਼ੋਅ ਉਹਨਾਂ ਦਾ ਦੁਪਹਿਰੇ ਹੁੰਦਾ ਦਿਲ ਦੀਆਂ ਗੱਲਾਂ ਦੇ ਥੱਲੇ ਔਰ ਉਸ ਦੀ ਵਿਊਅਰਸ਼ਿਪ ਵੀ ਵੱਧ ਰਹੀ ਹੈ। ਉਹ ਬੜੀ ਮਿਹਨਤ ਕਰਕੇ ਖਾਸ ਵੀਰਾਂ ਦੇ ਨਾਲ ਭੈਣਾਂ ਦੇ ਨਾਲ ਗੁਫ਼ਤਗੂ ਕਰਦੇ ਨੇ। ਇਸੇ ਤਰ੍ਹਾਂ ਸਰਬਜੀਤ ਸਿੰਘ ਘੁਮਾਣ ਜਿਹੜੇ ਪਹਿਲੇ ਦਿਨ ਤੋਂ ਹੀ ਆਲਮੋਸਟ 10-12 ਸਾਲ ਤੋਂ ਹੀ ਜਿਹੜੇ ਨੇ ਸਾਡੇ ਰੈਗੂਲਰ ਹੋਸਟ ਸਾਡੀ TV 84 ਨਿਊਜ਼ ਜਿਹਦੇ ਲਈ ਬਹੁਤ ਮਿਹਨਤ ਕੀਤੀ ਜਾਂਦੀ ਹੈ ਔਰ ਵੀਰ ਸੁਖਵਿੰਦਰ ਸਿੰਘ ਜਿਹੜੀ ਹੈ ਫਾਲਟ ਲਾਈਨਸ ਦੇ ਥੱਲੇ ਇਸ ਸਾਰੇ ਨੂੰ ਹੈਂਡਲ ਕਰਦੇ ਨੇ ਡਿਸਕਸ਼ਨਸ ਨੂੰ ਔਰ ਦੂਸਰੇ ਲਾਈਵ ਪ੍ਰੋਗਰਾਮ ਸਾਰੇ ਪਾਸਿਓਂ ਉਹ ਨਗਰ ਕੀਰਤਨ ਹੋਣ, ਖਾਲਿਸਤਾਨ ਦੇ ਸਮਾਗਮ ਹੋਣ, ਜਿਵੇਂ ਹੁਣ ਪ੍ਰੋਟੈਸਟ ਸੀ ਜਿਹੜਾ ਉਹ ਅੱਜ ਲਾਈਵ ਚੱਲਿਆ। ਇਸੇ ਤਰ੍ਹਾਂ ਈਵਨ ਜਿਹੜਾ ਖਾਲਿਸਤਾਨ ਰੈਫਰੈਂਡਮ ਨਾਲ ਸੰਬੰਧਿਤ ਭਾਵੇਂ ਉੱਥੋਂ ਲਾਈਵ ਨਹੀਂ ਸੀ ਕਿਉਂਕਿ ਬਹੁਤ ਸਾਰੇ ਕਈ ਵਾਰੀ ਰੁਕਾਵਟਾਂ ਹੁੰਦੀਆਂ, ਪਰ ਉਸ ਨੂੰ ਵੀ ਅੱਜ ਜਿਹੜਾ ਪ੍ਰੋਪਰਲੀ ਐਡਿਟ ਕਰਕੇ ਚਲਾਇਆ ਗਿਆ। ਸੋ 24 ਆਵਰ ਇੱਕ ਵੱਡਾ ਟਾਈਮ ਹੁੰਦਾ ਹੈ ਪੰਜਾਬ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਲਗਾਤਾਰਤਾ ਦੇ ਨਾਲ ਸਵੇਰੇ ਸ਼ਾਮ ਦੇ ਪ੍ਰੋਗਰਾਮ ਹੁੰਦੇ ਨੇ। ਸੋ ਇਹ ਮੈਂ ਇਸ ਲਈ ਵੀ ਇਸ ਪਲੇਟਫਾਰਮ ਤੋਂ ਕਹਿ ਰਿਹਾ ਕਿ ਵੀ ਬਹੁਤ ਵਾਰ ਇਹ ਨਹੀਂ ਹੈ ਕਿ ਵੀ ਇੱਕ TV 84 ਸੱਚੋ ਸੱਚ ਪ੍ਰੋਗਰਾਮ ਇਹ ਠੀਕ ਹੈ, ਇਹਨੂੰ ਫਲੈਗਸ਼ਿਪ ਸ਼ੋਅ ਕਿਹਾ ਜਾਂਦਾ ਹੈ, ਉਹ ਹੈ, ਲੇਕਿਨ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਸਾਰੀ ਟੀਮ ਦਾ ਔਰ ਇਹ ਸੰਭਵ ਹੀ ਨਹੀਂ ਸੀ ਜੇ ਸਿੱਖ ਸੰਗਤ ਦਾ ਸਹਿਯੋਗ ਨਾ ਹੁੰਦਾ ਕਿਉਂਕਿ ਸਾਡਾ ਬਜਟ ਆਲਮੋਸਟ $35,000 ਪਰ ਮੰਥ ਦਾ ਹੈ ਜਿਹੜਾ ਬਿਲਕੁਲ ਤੁਸੀਂ ਕਿਸੇ ਨੇ ਵੀ ਜਿਹਨੂੰ ਥੋੜ੍ਹਾ ਬਹੁਤ ਐਕਸਪੀਰੀਅੰਸ ਹੈ ਜਾਂ ਪਤਾ ਹੈ ਵੀ TV ਚੈਨਲ ਇਹ ਆਮ ਹਾਲਤ ਦੇ ਵਿੱਚ 50,000 ਤੋਂ ਜ਼ਿਆਦਾ ਐਵਰੇਜ ਪ੍ਰੋਗਰਾਮਾਂ ਲਈ ਹੁੰਦਾ ਔਰ ਅਸੀਂ ਐਕਸਟਰਾ ਮਾਈਲ ਜਾ ਕੇ ਕੋਸ਼ਿਸ਼ ਕਰਦੇ ਹਾਂ ਕਿ ਬੈਸਟ ਆਫ ਦਾ ਬੈਸਟ ਅਸੀਂ ਦੇ ਸਕੀਏ। ਸੋ ਮੈਂ ਜਿੱਥੇ ਸਮੂਹ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਉੱਥੇ ਪਾਰਟਿਸਿਪੇਸ਼ਨ ਵੀ ਕੀਤੀ ਔਰ ਖ਼ਾਸ ਤੌਰ 'ਤੇ ਇਹ ਪੋਸੀਬਲ ਹੀ ਤੁਹਾਡੀ ਸਪਾਂਸਰਸ਼ਿਪ ਦੇ ਨਾਲ ਕਿਉਂਕਿ ਇੱਕ ਸਟੇਜ 'ਤੇ ਅਸੀਂ ਉਸ ਮੁਕਾਮ 'ਤੇ ਪਹੁੰਚ ਗਏ ਸੀ, ਕੋਈ ਗੁਰਦੁਆਰਿਆਂ ਤੋਂ ਕੋਈ ਦੂਸਰਾ ਤੀਸਰਾ ਉਹਨਾਂ ਦੀਆਂ ਤਾਂ ਮੀਡੀਆ ਪ੍ਰਾਇਰਟੀਜ਼ ਦੇ ਵਿੱਚ ਹੀ ਨਹੀਂ ਆਉਂਦਾ ਔਰ ਮੈਂ ਹੁਣ ਇਹ ਡਿਸਕਸ਼ਨ 'ਚ ਨਹੀਂ ਜਾਵਾਂਗਾ ਕਿ ਭਾਈ ਜਿਹੜਾ ਨੈਰੇਟਿਵ ਹੀ ਜਿਹੜਾ ਉਹ ਡਿਸੀਜਨ ਮੇਕਰ ਹੈ ਅੱਜ ਕੱਲ੍ਹ ਔਰ ਸਾਰੀ ਲੜਾਈ
ਜਿਹੜੀ ਜੰਗ ਦੇ ਮੈਦਾਨ 'ਚ ਵੀ ਜਦੋਂ ਹੁੰਦੀ ਹੈ ਉਹ ਵੀ ਜਿੱਤੀ ਹਾਰੀ ਉਦੋਂ ਹੀ ਜਾਂਦੀ ਹੈ ਜਦੋਂ ਇੱਕ ਧਿਰ ਦੇ ਨੈਰੇਟਿਵ ਨੂੰ ਬਿਰਤਾਂਤ ਨੂੰ ਜਿਹੜਾ ਉਹ ਇੰਨਾ ਕੁ ਪ੍ਰਚਾਰਿਆ ਜਾਂਦਾ ਹੈ ਕਿ ਦੂਸਰੀ ਧਿਰ ਝੂਠੀ ਲੱਗਣ ਲੱਗ ਜਾਂਦੀ ਹੈ। ਬਿਲਕੁਲ। ਔਰ ਇਸ ਸਾਰੇ ਦੇ ਵਿੱਚ TV 84 ਦੇ ਲਈ ਇਹ ਠੀਕ ਹੈ ਕਿ ਭਾਈ ਇਸ ਕਿਸਮ ਦੇ ਵੀ ਸਾਡੇ ਵੀਰ ਭੈਣਾਂ ਸ਼ੁਰੂ ਚ ਲਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਬੜਿਆਂ ਨੇ ਯਤਨ ਕੀਤਾ, ਇਹਨੇ ਵੀ ਕੀਤਾ, ਉਹਨੇ ਵੀ ਕੀਤਾ, ਨਹੀਂ ਗਏ ਕਿਸੇ ਪਾਸੇ। ਕਿਸੇ ਦਾ ਇਹ ਕਹਿਣਾ ਸੀ ਜੀ ਵੈਸੇ ਫਲਾਣੇ ਤੋਂ ਜਾਂ ਕਿਸੇ ਹੋਰ ਤੋਂ ਹੀ ਘੰਟਾ ਇੱਕ ਪ੍ਰੋਗਰਾਮ ਬਾਏ ਕਰ ਲਓ ਉਹਦੇ ਤੇ। ਪਰ ਮੇਰਾ ਹਮੇਸ਼ਾ ਇਹ ਕਹਿਣਾ ਸੀ ਕਿ ਜਿਹੜੀਆਂ ਕੌਮਾਂ ਮੁਲਕ ਬਣਾਉਣ ਦੇ ਲਈ ਤੁਰਦੀਆਂ ਨੇ ਉਹਨਾਂ ਦਾ ਟੀਚਾ ਤੁਹਾਡੇ ਹਰ ਹੁਣ ਪਾਕਿਸਤਾਨ ਦੀ ਡੌਨ ਨਿਊਜ਼ਪੇਪਰ ਹੈ ਜਿਹਨੂੰ ਫਾਊਂਡ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀਤਾ। ਹਾਲਾਂਕਿ ਉਦੋਂ ਪ੍ਰਿੰਟ ਮੀਡੀਆ ਦਾ ਜ਼ਮਾਨਾ ਸੀ। ਹੁਣ ਭਾਵੇਂ ਡੌਨ ਨੇ ਉਸ ਜ਼ਮਾਨੇ 'ਚ ਕਿੰਨਾ ਵੱਡਾ ਰੋਲ ਅਦਾ ਕੀਤਾ, ਅੱਜ ਵੀ 70 ਸਾਲ ਬਾਅਦ ਉਹਨਾਂ ਨੇ ਅੱਗੋਂ ਪ੍ਰੋਗਰੈਸ ਕੀਤਾ ਹੈ। ਜੇ TV ਆ ਗਿਆ, ਡੌਨ ਦਾ TV ਹੈ ਦੂਸਰਾ। ਸੋ ਅਸੀਂ ਜਦੋਂ TV 84 ਦੀ ਸ਼ੁਰੂਆਤ ਕੀਤੀ ਉਸ ਨੂੰ ਅਸੀਂ ਖਾਲਿਸਤਾਨ ਦੇ ਚੈਨਲ ਦੇ ਤੌਰ ਤੇ ਸਿਰਫ ਪ੍ਰੈਜ਼ੈਂਟ ਲਈ ਨਹੀਂ, ਹਾਲਾਂ ਜਿਵੇਂ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਵੀ ਔਰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਲਈ, ਉਹ ਤਾਂ ਕਹਿੰਦੇ ਸੀ ਇਹ ਸਿੱਖਾਂ ਦਾ ਅਲ ਜਜ਼ੀਰਾ ਹੋਣਾ ਚਾਹੀਦਾ। ਤੇ ਮੈਂ ਕਿਹਾ ਜੀ ਇਹ ਅਲ ਜਜ਼ੀਰਾ ਤਾਂ ਉਹਦੇ ਪਿੱਛੇ ਕਿੰਨੀਆਂ ਹਕੂਮਤਾਂ ਖੜੀਆਂ ਨੇ, ਕਿੰਨੇ ਦੂਜੇ ਨੇ, ਪਰ ਮੈਂ ਕਿਹਾ ਵੀ ਜੇ ਤੁਹਾਡਾ ਇਹ ਡ੍ਰੀਮ ਹੈ ਤੇ ਘੱਟੋ ਘੱਟ ਗੁਰੂ ਰਹਿਮਤ ਕਰੇ ਇਸ ਝੰਡੇ ਨੂੰ ਅਸੀਂ ਬੁਲੰਦ ਰੱਖਾਂਗੇ। ਡਾਕਟਰ ਸਾਹਿਬ ਤਾਂ ਤੁਰ ਗਏ, ਲੇਕਿਨ ਮੈਂ ਆਪਣੀ ਸਾਰੀ ਟੀਮ ਦਾ, ਤੁਹਾਡਾ ਵੀ ਔਰ ਟੈਕਨੀਕਲ ਟੀਮ ਦਾ ਵੀ, ਪੰਜਾਬ ਵਾਲੇ ਸਾਡੇ ਜਿਹੜੇ ਵੀਰ ਭੈਣਾਂ ਉੱਥੋਂ ਦੇ ਹਾਲਾਤਾਂ 'ਚ ਕਈ ਵਾਰੀ ਕਿਵੇਂ ਸਾਹਮਣ ਕੀਤਾ ਹੁੰਦਾ, ਕਿਵੇਂ ਉਹ ਸਾਰੇ ਦਾ ਇਸ ਸਾਰੇ ਨੂੰ ਜਿਹੜਾ ਅੱਗੇ ਸਤਿਗੁਰੂ ਦੀ ਰਹਿਮਤ ਦੇ ਨਾਲ ਅਸੀਂ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਇਹ ਜਿਹੜਾ ਨਵੀਂ ਐਡੀਸ਼ਨ ਹੈ ਇਸ ਦੇ ਨਾਲ, ਹਾਲਾਂਕਿ ਕੋਈ ਬਹੁਤ ਵੱਡਾ ਕੰਮ ਨਹੀਂ ਹੈ, ਕਈਆਂ ਨੂੰ ਲੱਗੇਗਾ ਵੀ ਏਡੀ ਕੀ ਗੱਲ ਹੈ, ਪਰ ਸਾਡੇ ਲਈ ਜਿਹੜੇ ਬਿਲਕੁਲ ਅਸੀਂ ਇੱਕ ਨਾਈਵ ਜਿਹੇ ਅੰਦਾਜ਼ 'ਚ ਸਾਰੇ ਫੀਲਡ ਦੇ ਵਿੱਚ ਆਏ, ਸਾਨੂੰ ਇਹ ਲੱਗਦਾ ਹੈ ਕਿ ਭਾਈ ਅਸੀਂ ਜਿਸ ਅੰਦਾਜ਼ ਸਾਨੂੰ ਰੋਕਿਆ ਹੋਇਆ ਹੈ ਫੇਸਬੁੱਕ ਰਾਹੀਂ 2020 ਤੋਂ ਬੈਨ ਸੀ, YouTube ਮੋਨੇਟਾਈਜੇਸ਼ਨ ਬੰਦ ਕੀਤੀ ਹੋਈ ਹੈ ਔਰ ਇਹ ਹਮੇਸ਼ਾ ਫੀਅਰ, ਭਾਵੇਂ ਇਸ ਵੇਲੇ ਸਾਡੇ 2,70,000 ਸਬਸਕ੍ਰਾਈਬਰ ਨੇ YouTube ਤੇ, ਪਰ ਇਹ ਖੌਫ ਹਮੇਸ਼ਾ ਹੀ ਬਣਿਆ ਹੁੰਦਾ ਵੀ ਪਤਾ ਨਹੀਂ ਕਦੋਂ ਉਹਨਾਂ ਨੇ ਸਾਨੂੰ ਜਿਹੜਾ ਉਹ ਬਾਹਰ ਕੱਢ ਦੇਣਾ, ਪਾਬੰਦੀ ਲਾ ਦੇਣੀ ਹੈ। ਸੋ ਜਦੋਂ ਤੁਹਾਡੀ ਆਪਣੀ ਐਪ ਜਾਂ ਆਪਣੀ ਵੈਬਸਾਈਟ ਤੇ ਸਾਡਾ ਪ੍ਰੋਗਰਾਮ ਚੱਲੇਗਾ ਜਾਂ ਚੱਲਦਾ ਤੇ ਉਸ ਦੇ ਨਾਲ ਫਿਰ ਇਹ ਫਰਕ ਨਹੀਂ ਹੁੰਦਾ, ਤੁਹਾਡਾ ਆਪਣਾ ਸਰਵਰ ਹੁੰਦਾ ਕਿ ਕੱਲ ਨੂੰ ਇਹ ਸੋਸ਼ਲ ਮੀਡੀਆ ਆਊਟਲੈਟਸ ਤੁਹਾਡੇ ਤੋਂ ਤੁਹਾਨੂੰ ਕੱਟ ਵੀ ਦੇਣ, ਗੱਲ ਜਿਹੜੀ ਹੈ ਉਹ ਅੱਗੇ ਜਾਰੀ ਰਹੇਗੀ। ਸੋ ਇੱਕ ਵਾਰ ਫਿਰ ਅਸੀਂ ਸਮੁੱਚੀਆਂ ਕੈਨੇਡਾ ਦੀਆਂ ਸਿੱਖ ਸੰਗਤਾਂ ਦਾ ਔਰ ਸਾਡੇ ਉੱਥੇ ਵੀ ਹੋਸਟ ਸਰ ਹਰਜਿੰਦਰ ਸਿੰਘ ਹੋਰਾਂ ਦਾ ਸਮੁੱਚਾ ਪਰਿਵਾਰ ਜਿਹੜੇ ਹੋਸਟ ਵੀ ਜਿਹੜਾ ਤੇ ਹੈ ਹੀ ਨੇ, ਤੁਰਨ ਲੱਗਿਆ ਇੱਕ ਵਧੀਆ ਕੈਨੇਡਾ ਦੀ ਸ਼ੱਕਰ ਔਰ ਜਿਹੜਾ ਉਹ ਕੁਕੀਜ਼ ਪੰਜਾਬੀ ਪੀਪਾ ਹਾਂ ਉਹ ਵੀ ਦੇ ਕੇ ਤੋਰਦੇ ਨੇ। ਔਰ ਇਸ ਟ੍ਰਿਪ ਦੇ ਵੇਲੇ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਨ੍ਹਾਂ ਨੇ ਡਿਟਰੋਇਟ ਤੋਂ ਟੋਰਾਂਟੋ ਤੱਕ ਡਰਾਈਵ ਕੀਤਾ। ਫਿਰ ਨੈਕਸਟ ਡੇ ਅਸੀਂ ਅੱਜ ਕੱਲ੍ਹ ਕੈਨੇਡਾ 'ਚ ਵੀ ਏਅਰਲਾਈਨਸ ਵਾਲਿਆਂ ਦੀ ਹੜਤਾਲ ਚੱਲ ਰਹੀ ਸੀ, ਪਹਿਲਾਂ ਉਦੋਂ ਥ੍ਰੈਟਨਿੰਗ ਚੱਲ ਰਿਹਾ ਸੀ। ਸੋ ਅਸੀਂ ਰਿਸਕ ਨਹੀਂ ਸੀ ਲੈਣਾ ਚਾਹੁੰਦੇ ਵੀ ਟੋਰਾਂਟੋ 'ਚ ਸਟਰਕ ਹੋਈ, ਸੋ ਅਸੀਂ ਟੋਰਾਂਟੋ ਤੋਂ ਵੀ ਡਰਾਈਵ ਕਰਕੇ ਵਾਸ਼ਿੰਗਟਨ DC ਆਏ ਔਰ ਉਹਨਾਂ ਨੂੰ ਅਸੀਂ ਗੱਲੀ ਗੁੱਲੀ ਲਾ ਰੱਖੀ ਦਾ। ਭੈਣ ਜੀ ਵੀ ਨਾਲ ਸਨ, ਭੈਣ ਜੀ ਜਸਵਿੰਦਰ ਕੌਰ, ਸੋ ਉਹਨਾਂ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 7th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।